ਦੂਸਰੇ ਪਾਸੇ ਅੱਜ ਅਫਗਾਨਿਸਤਾਨ ਦੇ ਵਿੱਚ ਅਮਰੀਕਨ ਸਿਟੀਜ਼ਨ ਡੈਨਿਸ ਕੋਇਲ ਜੋ ਕਾਫੀ ਲੰਮੇ ਸਮੇਂ ਤੋਂ ਤਾਲਿਬਾਨ ਨੇ ਫੜਿਆ ਹੋਇਆ ਸੀ, ਉਸ ਨੂੰ ਅੱਜ ਛੱਡ ਦਿੱਤਾ ਗਿਆ ਹੈਗਾ। ਫੋਰਨ ਮਿਨਿਸਟਰੀ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਡੈਨਿਸ ਕੋਇਲ ਨੂੰ ਮਾਫ ਕੀਤਾ ਗਿਆ ਤੇ ਛੱਡਿਆ ਗਿਆ ਈਦ ਦੇ ਮੌਕੇ ਦੇ ਉੱਤੇ। ਸੋ ਕਿਉਂਕਿ ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਕਨਫਰਮ ਵੀ ਆਲਰੇਡੀ ਕਰ ਰਿਹਾ ਹੈਗਾ। ਤਾਲਿਬਾਨ ਦੇ ਸੀਨੀਅਰ ਆਫੀਸ਼ੀਅਲ ਜੋ ਇਨਵੋਲਵ ਸੀਗੇ ਪ੍ਰਿਜ਼ਨਰ ਨੈਗੋਸੀਏਸ਼ਨ ਦੇ ਵਿੱਚ, ਉਹਨਾਂ ਨੇ ਦੱਸਿਆ ਵੀ ਤਾਲਿਬਾਨ ਤੇ ਯੂਐਸ ਪਿਛਲੇ ਕਈ ਵੀਕਾਂ ਤੋਂ ਜਿਹੜੀ ਫਰਵਰੀ ਤੋਂ ਲੈ ਕੇ ਗੱਲਬਾਤ ਕਰ ਰਹੇ ਸੀ। ਹਾਲਾਂਕਿ ਅਮਰੀਕਾ ਨੇ ਜਿਹੜੀ ਤਾਲਿਬਾਨ ਦੀ ਸਰਕਾਰ ਆ ਉਹਨੂੰ ਰਿਕੋਗਨਾਈਜ਼ ਨਹੀਂ ਕੀਤਾ ਹੋਇਆ ਹੈਗਾ। ਕੋਇਲ 64 ਸਾਲਾਂ ਦਾ ਅਕੈਡਮਿਕ ਇੱਕ ਪ੍ਰੋਫੈਸਰ ਆ ਜੋ ਕੋਲੋਰਾਡੋ ਤੋਂ ਸੀ। ਉਹਨੂੰ ਬਾਈ ਫੋਰਸ ਕਾਬਲ ਅਪਾਰਟਮੈਂਟ ਤੋਂ ਤਾਲਿਬਾਨ ਵਾਲੇ ਜਿਹੜੇ ਚੱਕ ਕੇ ਲੈ ਗਏ ਸੀ ਤੇ ਸੋ ਹਜੇ ਤੱਕ ਵੀ ਉਹ ਉਹਨਾਂ ਦੇ ਅੰਡਰ ਹੀ ਸੀ। ਸੋ ਟਰੰਪ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਹ ਕਾਮਯਾਬ ਹੋਏ ਆ ਇਸ ਨੂੰ ਛਡਾਉਣ ਦੇ ਵਿੱਚ। ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਅਨਾਉਂਸ ਕੀਤਾ ਸੀ ਵੀ ਜਿਹੜੇ ਅਫਗਾਨਿਸਤਾਨ ਦੇ ਵਿੱਚ ਕਿਹੜੇ-ਕਿਹੜੇ ਲੋਕ ਆ ਜਿਨ੍ਹਾਂ ਨੇ ਰੋਂਗਫੁਲ ਡਿਟੈਂਸ਼ਨ ਕੀਤੀ ਹੋਈ ਹੈਗੀ ਆ, ਸੋ ਉਹ ਪਰਿਵਾਰ ਦੇ ਕੋਲ ਹੁਣ ਪਹੁੰਚ ਜਾਵੇ। ਜੀ ਬਿਲਕੁਲ। ਸੋ 1 ਸਾਲ ਤੋਂ ਵੱਧ ਹੋ ਗਿਆ ਸੀ ਇਸ ਨੂੰ ਅੰਦਰ ਜਿਹੜਾ ਉਹ ਰੱਖੇ ਹੋਏ। ਯੂਐਸ ਨੇ ਇਸ ਨੂੰ ਸਟੇਟ ਸਪਾਂਸਰ ਆਫ ਕੰਟਰੀ ਨੂੰ ਸਟੇਟ ਸਪਾਂਸਰ ਆਫ ਰੋਂਗਫੁਲ ਡਿਟੈਂਸ਼ਨ ਡਿਕਲੇਅਰ ਕਰ ਦਿੱਤਾ ਸੀ ਯੂਐਸ ਦੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਨਵਰੀ 2025 ਚ ਇਸ ਨੂੰ ਚੱਕ ਲਿਆ ਗਿਆ ਸੀਗਾ। ਤੇ ਕਹਿੰਦੇ ਵੀ 20 ਸਾਲ ਉਹਨੇ ਅਫਗਾਨਿਸਤਾਨ ਦੇ ਵਿੱਚ ਕੰਮ ਕੀਤਾ ਆ। ਕਹਿੰਦੇ ਵੀ ਸੋਲਿਟਰੀ ਕਨਫਾਈਨਮੈਂਟ ਇਕੱਲਿਆਂ ਜਿਹੜਾ ਇਸ ਨੂੰ ਕੈਦ ਕਰਕੇ ਰੱਖਿਆ ਸੀਗਾ, ਕ੍ਰਾਈਮ ਦੇ ਨਾਲ ਕੋਈ ਚਾਰਜ ਇਸ ਨੂੰ ਨਹੀਂ ਕੀਤਾ ਸੀ। ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਕੋਇਲ ਦੀ ਇਸ ਛੱਡਣ ਨੂੰ ਸਵਾਗਤ ਜਿਹੜਾ ਉਹ ਕੀਤਾ ਆ। ਸੋ ਉਹਨਾਂ ਨੇ ਕਿਹਾ ਵੀ 1 ਸਾਲ ਅਫਗਾਨਿਸਤਾਨ ਦੇ ਵਿੱਚ ਕੈਦ ਕੱਟਣ ਤੋਂ ਬਾਅਦ ਚ ਡੈਨਿਸ ਕੋਇਲ ਅੱਜ ਘਰ ਵਾਪਸ ਪਰਤ ਰਿਹਾ ਹੈਗਾ ਆ। ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ UAE ਦਾ ਕੀਤਾ, ਯੂਨਾਈਟਿਡ ਅਰਬ ਐਮੀਰੇਟਸ ਦਾ, ਵੀ ਡੈਨਿਸ ਦੀ ਜਿਹੜੀ ਆ ਉਹ ਆਜ਼ਾਦੀ ਦੇ ਲਈ ਇਹਨਾਂ ਨੇ ਖਾਸਾ ਕੰਮ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਕਤਰ ਨੇ ਵੀ ਕਾਫੀ ਸਪੋਰਟ ਤੇ ਐਡਵੋਕੇਸੀ ਕੀਤੀ ਜਿਹੜੇ ਅਮਰੀਕਨਜ਼ ਨੂੰ ਅਫਗਾਨਿਸਤਾਨ ਦੇ ਵਿੱਚ ਧੱਕੇ ਦੇ ਨਾਲ ਡਿਟੇਨ ਕਰਕੇ ਰੱਖਿਆ ਹੋਇਆ ਆ, ਉਸ ਨੂੰ ਛਡਵਾਉਣ ਨੂੰ ਜਿਹੜਾ ਉਹ ਲੈ ਕੇ। ਇਹ ਜਿਹੜੀ ਡੈਜ਼ਿਗਨੇਸ਼ਨ ਇਸ ਦੇ ਰਿਹਾ ਹੋਣ ਤੋਂ ਬਾਅਦ ਚ ਹਾਲ ਦੀ ਘੜੀ ਉਠਾਈ ਨਹੀਂ ਗਈ। ਸੋ ਇਹਨਾਂ ਦੇ ਉੱਤੇ ਜਿਹੜੀ ਕੰਟਰੀ ਡਿਕਲੇਅਰ ਕੀਤਾ ਗਿਆ ਸੀ, ਕੰਟਰੀ ਸਟੇਟ ਸਪਾਂਸਰ ਆਫ ਰੋਂਗਫੁਲ ਡਿਟੈਂਸ਼ਨ, ਉਹ ਜਿਹੜਾ ਧੱਬਾ ਅਜੇ ਤੱਕ ਵੀ ਜਿਹੜਾ ਉਹ ਅਫਗਾਨਿਸਤਾਨ ਦੇ ਉੱਤੇ ਨਾਲ ਦੇ ਨਾਲ ਜਿਹੜਾ ਉਹ ਲੱਗਾ ਜਿਹੜਾ ਉਹ ਰਹੇਗਾ। ਸੋ ਸਪੈਸ਼ਲ ਰਿਪਰੈਜ਼ੈਂਟੇਟਿਵ ਜਿਹੜੇ ਅਫਗਾਨਿਸਤਾਨ ਨੂੰ ਜ਼ਮਈ ਖਾਲਿਜ਼ਾਦ ਆ, ਉਹ ਵੀ ਕਹਿੰਦੇ ਵੀ ਇਸ ਦੇ ਵਿੱਚ ਇਨਵੋਲਵ ਰਹੇ ਹੈਗੇ ਆ। ਕਹਿੰਦੇ ਵੀ ਤਾਲਿਬਾਨ ਨੇ ਆਪਣਾ ਜਿਹੜਾ ਫੈਸਲਾ ਖਾਲਿਜ਼ਾਦ ਤੱਕ ਜਿਹੜਾ ਉਹ ਕਮਿਊਨੀਕੇਟ ਕੀਤਾ, ਉਹ ਦੱਸਿਆ, ਤੇ ਫਿਰ ਕਹਿੰਦੇ ਵੀ ਉਹ ਕਾਬੁਲ ਦੇ ਵਿੱਚ ਜਿਹੜਾ ਏਅਰਪੋਰਟ ਆ ਉੱਥੇ ਗਏ ਤੇ ਡੈਨਿਸ ਕੋਇਲ ਨੂੰ ਉੱਥੋਂ ਲੈ ਕੇ ਜਿਹੜਾ ਉਹ ਆਂਦਾ ਗਿਆ ਆ। ਸੋ UAE ਦਾ ਵਿਸ਼ੇਸ਼ ਧੰਨਵਾਦ ਇੱਕ ਵਾਰੀ ਫਿਰ ਉਹਨਾਂ ਨੇ ਕੀਤਾ। ਕਹਿੰਦੇ ਵੀ ਅਜੇ ਵੀ ਐਟਲੀਸਟ 2 ਹੋਰ ਅਮਰੀਕਨਜ਼ ਅਫਗਾਨਿਸਤਾਨ ਦੇ ਵਿੱਚ ਰੱਖੇ ਹੈਗੇ ਆ, ਇਹਨਾਂ ਨੇ ਡਿਟੇਨ ਕਰਕੇ ਰੱਖੇ ਹੈਗੇ ਆ। ਤੇ ਤਾਲਿਬਾਨ ਉਹਨਾਂ ਨੂੰ ਦੱਸ ਨਹੀਂ ਰਿਹਾ ਵੀ ਅਸੀਂ ਉਹਨਾਂ ਨੇ ਕੈਪਚਰ ਕਰਕੇ ਜਿਹੜਾ ਉਹ ਰੱਖਿਆ ਆ। ਤੇ ਸਟੇਟ ਡਿਪਾਰਟਮੈਂਟ ਨੇ $5 ਮਿਲੀਅਨ ਦਾ ਇਨਾਮ ਰੱਖਿਆ ਆ ਹਰਜੋਤ ਸਿੰਘ ਜੀ, ਇਹ 2 ਜਿਹੜੇ ਅਮਰੀਕਨਜ਼ ਦੇ ਬਾਬਤ, ਵੀ ਜੇ ਕੋਈ ਇਹਨਾਂ ਨੂੰ ਲੋਕੇਟ ਕਰਨ ਦੇ ਵਿੱਚ ਤੇ ਰਿਕਵਰੀ ਤੇ ਸੇਫ ਰਿਟਰਨ ਦੇ ਵਿੱਚ ਜੇ ਉਹ ਮਦਦ ਕਰਦਾ ਆ। ਸੋ ਡੈਨਿਸ ਦੇ ਜਿਹੜੇ ਪਰਿਵਾਰ ਨੇ ਬਹੁਤ-ਬਹੁਤ ਧੰਨਵਾਦ ਕੀਤਾ ਐਡਮਿਨਿਸਟ੍ਰੇਸ਼ਨ ਦਾ, ਟਰੰਪ ਐਡਮਿਨਿਸਟ੍ਰੇਸ਼ਨ ਦਾ, ਵੀ ਉਹ ਇਸ ਟਾਈਮ ਹੁਣ ਸਾਡੇ ਕੋਲ ਵਾਪਸ ਜਿਹੜਾ ਉਹ ਆ ਰਿਹਾ ਆ। ਜਿਹੜਾ ਡੈਨਿਸ ਕੋਇਲ ਦਾ ਭਰਾ ਅਹਿਮਦ ਹਬੀਬੀ ਆ, ਜਿੱਦਾਂ ਦੱਸਿਆ ਵੀ ਉਹ ਜਿਹੜਾ ਡਿਟੇਨ ਕਰਕੇ ਰੱਖਿਆ ਹੋਇਆ ਆ, ਉਹ ਵੀ ਉੱਥੇ ਹੀ ਹੈਗਾ ਆ ਤੇ ਕਰਕੇ ਰੱਖਿਆ ਸੀਗਾ, ਡਿਟੇਨ ਕੀਤਾ ਸੀਗਾ ਅਗਸਤ 2022 ਦੇ ਜਿਹੜਾ ਉਹ ਵਿੱਚ, ਤੇ ਉਹਨੇ ਵੀ ਇਸ ਦਾ ਜਿਹੜਾ ਉਹ ਸਵਾਗਤ ਜਿਹੜਾ ਉਹ ਕੀਤਾ ਹੈਗਾ ਆ, ਵੀ ਉਸਦਾ ਭਰਾ ਹੁਣ ਵਾਪਸ ਪਰਤੇਗਾ। ਜੀ।